ਸੋ ਆਪਾਂ ਜੇ ਹੁਣ ਡਾਕਾ ਵੱਲ ਨੂੰ ਵੱਧਦੇ ਹਾਂ, ਸੋ ਟੈਕਸਸ ਦੇ ਇੱਕ ਫੈਡਰਲ ਕੋਰਟ ਦੇ ਵਿੱਚ ਡਾਕਾ ਨੂੰ ਲੈ ਕੇ ਸੁਣਵਾਈ ਹੋਈ ਆ, ਆਰਗੂਮੈਂਟਸ ਸੁਣੇ ਗਏ ਆ। ਕੀ ਮਸਲਾ ਸੀਗਾ? ਇਹ ਡਾਕਾ ਦੇ ਕਿਹੜੇ ਪਹਿਲੂ ਦੇ ਉੱਤੇ ਇਹ ਜਿਹੜੇ ਸੁਣਵਾਈ ਹੋ ਰਹੀ ਸੀਗੀ? ਜੀ, ਇਹ ਡਾਕਾ ਦਾ ਨਾ ਪਹਿਲਾਂ ਤਾਂ ਤੁਹਾਨੂੰ ਪਤਾ ਸੀਗਾ ਕਿ ਜਿਹੜਾ ਪਿਛਲੇ ਵਾਲਾ ਸੀਗਾ ਉਹ ਤਾਂ ਸੁਪਰੀਮ ਕੋਰਟ ਤੱਕ ਰਾਊਂਡ ਮਾਰ ਕੇ ਆਇਆ ਸੀਗਾ। ਓਬਾਮਾ ਨੇ ਇਹ ਪਾਸ ਕੀਤਾ ਸੀਗਾ ਲਾਅ ਡਾਕਾ ਦਾ, ਹਨਾ। ਇਹਦੇ ਜੀ। ਬਾਰੇ ਆਪਾਂ ਕਾਫੀ ਵਾਰੀ ਗੱਲਾਂ ਵੀ ਕਰ ਚੁੱਕੇ ਹਾਂ ਪਹਿਲਾਂ ਵੀ, ਤੇ ਪੂਰੀ ਡਿਟੇਲ 'ਚ ਨਹੀਂ ਜਾਵਾਂਗੇ ਕਿ ਟੈਕਨੀਕੈਲਿਟੀ ਕੀ ਹੈਗੀ ਆ। ਪਰ ਉਹਨਾਂ ਦਾ ਜਿਹੜਾ ਪਹਿਲਾ ਕੇਸ ਸੀਗਾ, ਉਹਨਾਂ ਦੀ ਉੱਥੇ ਇੱਕ ਸਟੈਂਡ ਸਟਿਲ ਸੀਗਾ ਕਿ ਜਿਹੜੇ ਪੁਰਾਣੇ ਵਾਲੇ ਆ ਉਹ ਐਕਸਟੈਂਡ ਕਰ ਸਕਦੇ ਆ ਆਪਣੇ, ਤੇ ਨਵੇਂ ਵਾਲੇ ਫਾਈਲ ਨਹੀਂ ਕਰ ਸਕਦੇ। ਤੇ ਕਾਫੀ ਦੇਰ ਤੋਂ ਹੀ ਇਦਾਂ ਜਿਹੜੀ ਸੀਗੀ ਸਿਚੁਏਸ਼ਨ ਸੀਗੀ। ਤੇ ਹੁਣ ਜਿਹੜਾ ਇਹਦਾ ਜਿਹੜਾ ਥਰਸਡੇ ਨੂੰ ਟੈਕਸਸ ਦੇ ਵਿੱਚ ਹੀਅਰਿੰਗ ਹੋ ਕੇ ਹਟੀ ਆ, ਤੇ ਫੈਡਰਲ ਜੱਜ ਨੇ ਅਜੇ ਕੋਈ ਫੈਸਲਾ ਨਹੀਂ ਲਿਆ। ਤੇ ਫੈਸਲਾ ਉਹਨੇ ਕਿਹੜੀ ਚੀਜ਼ 'ਤੇ ਲੈਣਾ ਸੀ? ਇਹਨਾਂ ਨੇ ਇੱਕ ਨਵਾਂ ਕਾਨੂੰਨ ਪਾਸ ਕਰਨ ਦੀ ਕੋਸ਼ਿਸ਼ ਕੀਤੀ ਆ, ਜਿਹੜੇ ਬਾਈਡਨ ਐਡਮਿਨਿਸਟ੍ਰੇਸ਼ਨ ਆ, ਕਿ ਇਹਨੂੰ ਹੋਰ ਥੋੜ੍ਹਾ ਜਿਹਾ ਪੱਕਾ ਕਰ ਦਈਏ, ਹਨਾ। ਤੇ ਜਿਹੜੇ ਅਟਰਨੀ ਸੀਗੇ 9 ਸਟੇਟਸ ਦੇ, ਜਿਹੜੇ ਤੁਹਾਨੂੰ ਪਤਾ ਟੈਕਸਸ ਉਹਦੇ ਵਿੱਚੋਂ ਦੀ ਇੱਕ, ਇਹਨਾਂ ਨੇ ਬੇਸਿਕਲੀ 9 ਸਟੇਟਸ ਨੇ ਇਕੱਠੇ ਹੋ ਕੇ ਰਲ ਕੇ ਜਿਹੜਾ ਇਹਨੂੰ ਚੈਲੰਜ ਕੀਤਾ। ਉਹਨਾਂ ਨੇ ਇਹ ਕਿਹਾ ਕਿ ਜਿਹੜੀ ਇਹ ਨਵੀਂ ਪਾਲਿਸੀ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਇਹ ਵੀ ਸੇਮ ਹੀ ਹੈ 2012 ਦਾ ਮੈਮੋ ਜਿਹੜਾ ਸੀਗਾ ਇਹਨਾਂ ਦਾ। ਤੇ ਇਹ ਕਹਿੰਦੇ ਕਿ ਪ੍ਰੋਗਰਾਮ ਨੂੰ ਦੁਬਾਰਾ, ਜਿਹੜਾ ਜੱਜ ਸੀਗਾ ਉਦੋਂ ਵੀ ਇਹੀ ਐਂਡਰੂ ਹੈਨਨ ਸੀਗਾ, ਤੇ ਉਹਨਾਂ ਨੇ ਫਿਰ ਅਪੀਲ ਕੀਤੀ ਜੱਜ ਨੂੰ ਕਿ ਜਿੱਦਾਂ ਤੁਸੀਂ ਪਹਿਲਾਂ ਇਹ ਪ੍ਰੋਗਰਾਮ ਨੂੰ ਇਲੀਗਲ ਕਰਾਰ ਕੀਤਾ ਸੀਗਾ, ਉਦਾਂ ਹੀ ਜਿਹੜਾ ਇਹਨੂੰ ਇਲੀਗਲ ਕਰਾਰ ਕੀਤਾ ਜਾਵੇ। ਤੇ 2021 ਦੇ ਵਿੱਚ ਜਿਹੜਾ ਸੀਗਾ ਹੈਨਨ ਨੇ ਡਾਕਾ ਨੂੰ ਡਿਕਲੇਅਰ ਕੀਤਾ ਸੀਗਾ ਇਲੀਗਲ, ਇਸ ਗੱਲ ਕਰਕੇ ਕਿ ਜਿਹੜਾ ਪਬਲਿਕ ਦਾ ਨੋਟਿਸ ਪੀਰੀਅਡ ਹੁੰਦਾ, ਕਮੈਂਟ ਪੀਰੀਅਡ ਹੁੰਦਾ, ਉਹਦੀ ਪਾਲਣਾ ਨਹੀਂ ਕੀਤੀ ਗਈ। ਸੋ ਇਹ ਇੱਕ ਐਡਮਿਨਿਸਟ੍ਰੇਟਿਵ ਪ੍ਰੋਸੀਜਰ ਐਕਟ ਦੀ ਵਾਇਲੇਸ਼ਨ ਆ ਕਿ ਕਿਹੜੇ ਹਿਸਾਬ ਨਾਲ ਤੁਸੀਂ ਰੂਲਸ ਪਾਲਿਸੀਜ਼ ਕਾਨੂੰਨ ਬਣਾਉਂਦੇ ਆ। ਤੇ ਉਹਨਾਂ ਨੇ ਇਹ ਕਿਹਾ ਕਿ ਜਿਹੜਾ ਪ੍ਰੋਪਰ ਸੀਗਾ ਨੋਟਿਸ ਵਗੈਰਾ ਪਬਲਿਕ ਨੂੰ ਨਹੀਂ ਦਿੱਤਾ, ਕਮੈਂਟ ਪੀਰੀਅਡ ਵਗੈਰਾ, ਤੇ ਬੜੀ ਛੇਤੀ ਪਾਸ ਕਰਨ ਦੀ ਕੋਸ਼ਿਸ਼ ਕੀਤੀ ਹੈ। ਤੇ ਇਹਦੇ ਕਰਕੇ ਜਿਹੜਾ ਹੈਨ ਸੀਗੇ ਜੱਜ, ਉਹਨਾਂ ਨੇ ਕਿਹਾ ਸੀਗਾ ਕਿ ਕੋਈ ਵੀ ਸਟੇਟ ਹੈ ਜਿਹੜੀ ਉਹਨਾਂ ਦੀ ਸਟੈਂਡਿੰਗ ਹੈਗੀ ਹੈ ਲਾਅਸੂਟ ਫਾਈਲ ਕਰਨ ਲਈ, ਜੇ ਉਹ ਇਹ ਸ਼ੋਅ ਕਰ ਸਕਣ ਕਿ ਪ੍ਰੋਗਰਾਮ ਦੇ ਕਰਕੇ ਉਹਨਾਂ ਨੂੰ ਨੁਕਸਾਨ ਪਹੁੰਚਿਆ। ਤੇ ਪਹਿਲਾ ਜਿਹੜਾ ਪ੍ਰੋਗਰਾਮ ਸੀਗਾ ਉੱਥੇ ਹੀ ਜਿਹੜਾ ਰੁਕ ਗਿਆ ਸੀਗਾ। ਤੇ ਜੱਜ ਦਾ ਕਹਿਣਾ ਇਹ ਹੈ ਕਿ ਹਰੇਕ ਜਿਹੜੇ ਪ੍ਰੋਗਰਾਮ ਦਾ ਹਰ ਪਹਿਲੂ ਆ ਇਹ ਇਲੀਗਲ ਆ, ਤੇ ਸਟੇਟਸ ਨੂੰ ਹੱਕ ਹੈਗਾ ਕਿ ਉਹ ਜਿਹੜਾ ਆਪਣਾ ਲਾਅਸੂਟ ਫਾਈਲ ਕਰ ਸਕਦੇ ਆ। ਤੇ ਵਾਈਟ ਹਾਊਸ ਨੇ ਆਪਣੀ ਅਥਾਰਟੀ ਜਿਹੜੀ ਓਵਰਸਟੈਪ ਕੀਤੀ ਸੀ। ਇਹ ਪਹਿਲਾਂ ਜਿਹੜਾ ਫੈਸਲਾ ਉਹਨਾਂ ਨੇ ਦਿੱਤਾ ਸੀਗਾ ਕਿ ਕਾਂਗਰਸ ਨੂੰ ਛੱਡ ਦਿਓ, ਕਿ ਕਾਂਗਰਸ ਡਿਸਾਈਡ ਕਰੇ ਆਪਸ 'ਚ ਰਲ ਕੇ ਵੋਟਾਂ ਦੇ ਥਰੂ ਕਿ ਡਾਕਾ ਦਾ ਲਾਅ ਕੀ ਹੋਣਾ ਚਾਹੀਦਾ। ਤੇ ਇਹ ਓਬਾਮਾ ਐਡਮਿਨਿਸਟ੍ਰੇਸ਼ਨ ਦੇ ਟਾਈਮ ਤੋਂ, ਜਿਹੜਾ 10 ਸਾਲ ਤੋਂ ਉੱਤੇ ਹੋ ਗਿਆ ਇਹਨਾਂ ਨੂੰ, ਜਿਹੜਾ ਜਦੋਂ ਉਹਨਾਂ ਨੇ ਡਿਕਲੇਅਰ ਕੀਤਾ ਸੀਗਾ, ਕਾਫੀ ਲੋਕਾਂ ਨੂੰ ਇਹਦੇ ਵਿੱਚ ਫਾਇਦਾ ਵੀ ਹੋਇਆ, ਹਨਾ। ਕਾਫੀ ਇਹ ਕੰਟਰੋਵਰਸੀ ਦਾ ਵੀ ਸਬਜੈਕਟ ਬਣਿਆ ਕਿ ਕਿਉਂ ਇਹਨਾਂ ਨੂੰ ਵਰਕ ਪਰਮਿਟ ਵਗੈਰਾ ਦੇਣੇ ਤੁਸੀਂ। ਸੋ ਬਿਲਕੁਲ ਦੇਖੋ 2011-12 ਦੀ ਇਹ ਜਿਹੜੀ ਗੱਲ ਆ ਜਿਹਦੇ ਨਾਲ ਇਹ ਡਾਕਾ ਹੋਂਦ ਦੇ ਵਿੱਚ ਆਇਆ, ਉਹ ਅਜੇ ਵੀ ਹੁਣ 10 ਸਾਲ ਬਾਅਦ ਤੱਕ ਕਈ ਕੁਛ ਜਿਹੜਾ ਰੌਲਾ ਰੱਪਾ ਜਿਹੜਾ ਉਹ ਚੱਲ ਰਿਹਾ ਆ। ਸੋ ਆਰਗੂਮੈਂਟ ਕੀ ਹੋਇਆ? ਸੋ ਵਟ ਵਾਜ਼ ਆਰਗਿਊਡ ਕੋਰਟ ਦੇ ਵਿੱਚ? ਆਰਗੂਮੈਂਟ ਕੀ ਹੋਇਆ? 2 ਮੇਨ ਮੁੱਦੇ ਸੀਗੇ। ਪੂਰੀ ਤਾਂ ਹੁਣ ਡਿਟੇਲ ਜਦੋਂ ਰਿਟਨ ਆਊਗਾ ਫੇਰ ਹੀ ਪਤਾ ਲੱਗੂਗਾ, ਹਨਾ। ਸੋ 2 ਮੇਨ ਮੁੱਦੇ ਸੀਗੇ। ਪਹਿਲਾ ਮੁੱਦਾ ਸੀਗਾ ਕਿ ਕੀ ਟੈਕਸਸ ਨੂੰ ਜਾਂ ਹੋਰ ਜਿਹੜੀਆਂ ਹੋਰ ਸਟੇਟਸ ਹੈਗੀਆਂ, 9 ਸਟੇਟਾਂ ਨੇ ਰਲ ਕੇ ਜਿਹੜਾ ਲਾਅਸੂਟ ਫਾਈਲ ਕੀਤਾ, ਕੀ ਉਹਨਾਂ ਦੀ ਇੱਕ ਸਟੈਂਡਿੰਗ ਹੈਗੀ ਆ ਲਾਅਸੂਟ ਫਾਈਲ ਕਰਨ ਦੀ? ਮਤਲਬ ਕਿ ਸਟੈਂਡਿੰਗ ਦਾ ਮਤਲਬ ਇਹ ਹੁੰਦਾ ਕਿ ਮੰਨ ਲਓ ਤੁਹਾਡਾ ਤੇ ਕਿਸੇ ਦਾ ਝਗੜਾ ਹੋਇਆ, ਐਗਜ਼ਾਮਪਲ ਦੇ ਰਿਹਾ, ਤੇ ਕੋਈ ਤੀਜਾ ਬੰਦਾ ਕੀ ਉਹਨੂੰ ਹੱਕ ਹੈਗਾ ਲਾਅਸੂਟ ਫਾਈਲ ਕਰਨ ਦਾ, ਕਿ ਤੁਹਾਨੂੰ ਦੋਨੋਂ ਜਣਿਆਂ ਨੂੰ ਹੱਕ ਹੈਗਾ, ਹਨਾ। ਸੋ ਜਿਹੜਾ ਤੀਜਾ ਬੰਦਾ ਸਟੈਂਡਿੰਗ, ਉਹਨੂੰ ਤਾਂ ਸਟੈਂਡਿੰਗ ਹੁੰਦੀ ਹੈ ਜੇ ਉਹ ਇਹ ਸ਼ੋਅ ਕਰ ਪਾਵੇ ਕਿ ਮੈਨੂੰ ਵੀ ਕੋਈ ਨੁਕਸਾਨ ਹੋਣਾ ਇਹਨਾਂ ਦੇ ਝਗੜੇ ਕਰਕੇ ਜਾਂ ਹੋਇਆ ਵਾ, ਹਨਾ। ਤੇ ਇਸ ਕੇਸ ਦੇ ਵਿੱਚ ਇਹੀ ਸੀਗਾ ਕਿ ਪਹਿਲਾ ਤਾਂ ਮੁੱਦਾ ਇਹ ਸੀਗਾ ਕਿ ਸਟੈਂਡਿੰਗ ਹੈਗੀ ਆ ਕਿ ਨਹੀਂ ਹੈਗੀ ਆ। ਤੇ ਇਹਦੇ ਲਈ ਉਹ ਕਹਿੰਦੇ ਕਿ ਇਹ ਆਰਗਿਊ ਕਰਨਾ ਪੈਣਾ ਕਿ ਸਟੇਟਸ ਨੂੰ ਇਹ ਦੱਸਣਾ ਪੈਣਾ ਕਿ ਉਹਨਾਂ ਨੂੰ ਕਿੱਦਾਂ ਨੁਕਸਾਨ ਹੋਇਆ, ਕਿ ਉਹਨਾਂ ਨੂੰ ਫਾਈਨੈਂਸ਼ੀਅਲ ਬਰਡਨ ਜ਼ਿਆਦਾ ਚੁੱਕਣਾ ਪਿਆ ਡਾਕਾ ਕਰਕੇ। ਤੇ ਜ਼ਿਆਦਾਤਰ ਤਾਂ ਆਂਕੜੇ ਇਹੀ ਬੋਲਦੇ ਆ ਕਿ ਟੈਕਸ ਦਿੰਦੇ ਆ ਇਹ ਬੰਦੇ ਸਾਰੇ ਜਿਹੜੇ ਇਲੀਗਲ ਸੀਗੇ ਜਿੱਦਾਂ ਹੋਇਆ। ਤੇ ਉਹਨਾਂ ਨੇ ਆਰਗਿਊ ਇਹ ਕੀਤਾ ਕਿ ਇਹਦੇ ਵਿੱਚ ਨਾ ਸਟੇਟਸ ਦੀ ਸਟੈਂਡਿੰਗ ਨਹੀਂ ਹੈਗੀ। ਪਹਿਲਾ ਮੁੱਦਾ ਇਹ ਸੀਗਾ। ਤੇ ਉਹ ਕਹਿੰਦੇ ਕਿ ਜਿਹੜੀ ਡਾਕਾ ਰੈਸੀਪੀਐਂਟ ਨੂੰ ਜਿਹੜਾ ਦੂਜਾ ਮੁੱਦਾ ਇਹ ਹੈਗਾ ਇਹਦੇ ਵਿੱਚ ਕਿ ਡਾਕਾ ਜਿਹੜਾ ਇੱਕ ਲਾਅਫੁਲ ਪ੍ਰੋਗਰਾਮ ਆ ਕਿ ਕੱਚਾ ਪ੍ਰੋਗਰਾਮ, ਜਿੱਦਾਂ ਹੁਣ ਇਹਨਾਂ ਨੇ ਪਾਸ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਮਤਲਬ ਕਿ ਸਿੰਪਲ ਅੱਖਰਾਂ ਦੇ ਵਿੱਚ ਇਹ ਹੈ ਕਿ ਕੀ ਫੈਡਰਲ ਗਵਰਨਮੈਂਟ ਨੂੰ ਹੱਕ ਹੈਗਾ ਡਾਕਾ ਵਾਲਿਆਂ ਨੂੰ ਕੰਟਰੀ 'ਚ ਰਹਿਣ ਦਾ, ਰੁਕਣ ਦੇਣ ਦੀ ਇਜਾਜ਼ਤ ਦੇਣ ਦਾ, ਵਰਕ ਪਰਮਿਟ ਦਾ, ਕਾਲਜ ਅਟੈਂਡ ਕਰਨ ਦਾ, ਤੇ ਪੱਕੇ ਤਰੀਕੇ ਨਾਲ ਇੱਥੇ ਰਹਿ ਸਕਣ, ਵਰਕ ਪਰਮਿਟ ਕੰਮ ਕਰ ਸਕਣ, ਸਕੂਲ ਜਾ ਸਕਣ, ਜੋਬ ਕਰ ਸਕਣ। ਕੀ ਫੈਡਰਲ ਗਵਰਨਮੈਂਟ ਨੂੰ ਇਹ ਹੱਕ ਹੈਗਾ ਕਿ ਉਹਨਾਂ ਨੂੰ ਕਾਂਗਰਸ ਦੇ ਥਰੂ ਹੀ ਜਾਣਾ ਪੈਣਾ? ਤੇ ਜਿੱਦਾਂ ਓਬਾਮਾ ਨੇ ਕੀਤਾ ਸੀਗਾ ਤਾਂ ਉਹਦਾ ਤਾਂ ਇਹਨਾਂ ਨੇ ਉਦੋਂ ਜਿਹੜਾ ਇਹ ਆਰਗੂਮੈਂਟ ਸੀਗੀ ਜੱਜ ਦੀ ਕਿ ਇਹਨਾਂ ਨੇ ਪ੍ਰੋਪਰ ਨੋਟਿਸ ਪੀਰੀਅਡ ਨਹੀਂ ਦਿੱਤਾ। ਪਰ ਹੁਣ ਇਹ ਆਰਗੂਮੈਂਟ ਨਹੀਂ ਹੈਗੀ। ਹੁਣ ਇਹ ਪ੍ਰੋਪਰ ਜਿਹੜਾ ਇਹਨਾਂ ਨੇ ਆਪਣੇ ਤੌਰ ਤਰੀਕੇ ਫੋਲੋ ਕਰਕੇ, ਪ੍ਰੋਸੀਜਰ ਕਰਕੇ ਜਿਹੜਾ ਕੇਸ ਉਹ ਅੱਗੇ ਆਇਆ ਸੀਗਾ ਡਾਕਾ ਦਾ, ਨਵਾਂ ਜਿਹੜੀ ਪਾਲਿਸੀ ਹੈ, ਤੇ
ਪਾਲਿਸੀਆਂ ਨੂੰ ਟੈਕਸਸ ਨੇ ਤੇ 9 ਸਟੇਟਾਂ ਨੇ ਜਿਹੜਾ ਚੈਲੰਜ ਕੀਤਾ ਫਿਰ ਦੁਬਾਰਾ ਤੋਂ ਜੱਜ ਨੂੰ ਇਹੀ ਕਿਹਾ ਕਿ ਜਿੱਦਾਂ ਤੂੰ ਪਹਿਲਾਂ ਫੈਸਲਾ ਕੀਤਾ ਉਦਾਂ ਹੀ ਇਹਨੂੰ ਵੀ ਫੈਸਲਾ ਕਰ। ਤੇ ਇਹਦੇ ਵਿੱਚ ਆ ਜਿਹੜੇ ਤੈਨੂੰ 2 ਮੇਨ ਮੁੱਦੇ ਦੱਸੇ ਉਹ ਉੱਠੇ ਆ ਕਿ ਕੀ ਜਿਹੜੀ ਸਟੇਟਸ ਹੈਗੀਆਂ ਇਹਨਾਂ ਨੂੰ ਹੱਕ ਹੈਗਾ, ਸਟੈਂਡਿੰਗ ਹੈਗੀ ਇਹਨਾਂ ਦੀ, ਤੇ ਦੂਜਾ ਇਹ ਕਿ ਕੀ ਫੈਡਰਲ ਗਵਰਨਮੈਂਟ ਦੇ ਕੋਲ ਪਾਵਰ ਹੈਗੀ ਆ ਕਿ ਉਹ ਬਿਨਾਂ ਕਾਂਗਰਸ ਦੇ ਥਰੂ ਗਏ ਇੱਦਾਂ ਦਾ ਜਿਹੜਾ ਰੈਗੂਲੇਸ਼ਨ ਮੈਮੋ, ਰੂਲ ਜੋ ਵੀ ਤੁਸੀਂ ਕਹਿਣਾ ਉਹ ਪਾਸ ਕਰ ਸਕਦੇ ਆ ਕਿ ਨਹੀਂ ਪਾਸ ਕਰ ਸਕਦੇ। ਜੀ, ਜੀ। ਸੋ ਇਹ ਹੁਣ ਨੁਕਸਾਨ ਦੇ ਉੱਤੇ ਬੇਸਿਕਲੀ ਆਰਗੂਮੈਂਟ ਟਿਕੂਗਾ ਵੀ ਜੇ ਸਟੇਟ ਨੂੰ ਨੁਕਸਾਨ ਹੋਇਆ ਆ ਕਿ ਨਹੀਂ ਹੋਇਆ, ਤੇ ਕਿ ਜੇ ਸਟੈਂਡਿੰਗ ਠੀਕ ਨਹੀਂ ਹੈਗੀ। ਠੀਕ ਆ ਵੀ ਇਹਦੀ ਸਟੈਂਡਿੰਗ ਠੀਕ ਨਹੀਂ ਹੈਗੀ। ਆਪਾਂ ਬਾਰ-ਬਾਰ ਦੇਖ ਰਹੇ ਹਾਂ ਇਹਦੇ ਉੱਤੇ ਸੁਪਰੀਮ ਕੋਰਟ ਤੱਕ ਵੀ ਜਿੱਦਾਂ ਤੁਸੀਂ ਕਿਹਾ ਜਾ ਕੇ ਆਉਂਦਾ ਹੈ, ਫਿਰ ਵਾਪਸ ਆ ਜਾਂਦੇ ਆ, ਫਿਰ ਹੇਠਲੀਆਂ ਅਦਾਲਤ 'ਚ, ਫਿਰ ਇੱਕ ਨਵੀਂ ਟੈਕਨੀਕੈਲਿਟੀ ਦੇ ਉੱਤੇ ਫਿਰ ਸ਼ੁਰੂ ਕਰ ਲੈਂਦੇ ਆ ਪ੍ਰੋਸੀਜਰ ਨੂੰ, ਜਿਹੜੇ ਲਾ ਸੂਟਸ ਹੁੰਦੇ ਆ। ਜੀ ਬਿਲਕੁਲ। ਸੋ ਪਹਿਲਾਂ ਇਹਦੀ ਜਿਹੜੀ ਬੈਟਲ ਸੀਗੀ ਕੋਰਟਾਂ ਦੇ ਵਿੱਚ ਕਾਫੀ ਸਾਲ ਇਹ ਜਿਹੜਾ ਚੱਲਦਾ ਰਿਹਾ, ਹਨਾ। ਤੇ ਜਿਹੜਾ ਜੱਜ ਹੈਨਨ ਸੀਗਾ ਇਹਦੀ ਜਿਹੜੀ ਰੂਲਿੰਗ ਸੀਗੀ ਉਹ 5th ਸਰਕਟ ਨੂੰ ਜਿਹੜੀ ਸੀਗੀ ਅਪੀਲ ਫਾਈਲ ਹੋ ਗਈ ਸੀਗੀ, ਤੇ 5th ਸਰਕਟ ਨੇ ਵੀ ਹੈਨਨ ਦੇ ਨਾਲ ਜਿਹੜਾ ਐਗਰੀ ਕੀਤਾ ਤੇ ਸੁਪਰੀਮ ਕੋਰਟ ਤੱਕ ਵੀ ਦੇਖਿਆ ਆਪਾਂ ਇਹ ਰਾਉਂਡ ਲਾ ਕੇ ਆਇਆ। ਤੇ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਫਿਰ ਕੀ ਕੀਤਾ ਕਿ ਹੁਣ ਜਿਹੜੇ ਸਾਰੀ ਲਿਟੀਗੇਸ਼ਨ ਜਿਹੜੀ ਚੱਲਦੀ ਸੀਗੀ ਇਹਦੇ ਬੇਸ ਤੇ ਪੁਰਾਣੇ ਵਾਲੇ ਆਪਣੇ ਜਿਹੜੇ ਵਰਕ ਪਰਮਿਟ ਆ ਉਹ ਕੰਟੀਨਿਊ ਕਰ ਸਕਦੇ ਸੀਗੇ, ਐਕਸਟੈਂਡ ਕਰ ਸਕਦੇ ਸੀ, ਨਵੇਂ ਵਾਲੇ ਨਹੀਂ ਅਪਲਾਈ ਕਰ ਸਕਦੇ ਸੀਗੇ। ਜਿੱਦਾਂ ਹੁਣ ਮੰਨ ਲਓ ਕੋਈ ਬੰਦਾ ਭੁੱਲ ਗਿਆ ਹੋਵੇ, ਉਹਨੇ ਟਾਈਮ ਸਿਰ ਫਾਈਲ ਨਾ ਕੀਤਾ ਹੋਵੇ, ਸੋ ਨਵੀਆਂ ਐਪਲੀਕੇਸ਼ਨਾਂ ਨੇ ਜਿਹੜੀਆਂ ਸੀਗੀਆਂ ਉਹ ਲੈਣੀਆਂ ਬੰਦ ਕਰਤੀਆਂ ਸੀਗੀਆਂ। ਤੇ ਜਿਹੜੀ ਬਾਈਡਨ ਸਰਕਾਰ ਸੀ ਉਹ ਕਹਿੰਦੇ ਕਿ ਆਪਾਂ ਇਹ ਰੂਲ ਨੂੰ ਫੋਰਟੀਫਾਈ ਕਰਨਾ, ਇਹਨੂੰ ਆਪਾਂ ਫਾਈਨਲਾਈਜ਼ ਕਰਕੇ ਇਹਨਾਂ ਨੇ ਰੂਲ ਬਣਾਤਾ। ਆਪਾਂ ਇਹਦੇ ਬਾਰੇ ਰੇਡੀਓ ਤੇ ਵੀ ਡਿਸਕਸ ਕੀਤਾ ਸੀਗਾ। ਤੇ ਹੁਣ ਕਿਉਂਕਿ ਇਹਨਾਂ ਨੇ ਨਵਾਂ ਬਣਾਤਾ ਤੇ ਫਿਰ ਦੁਬਾਰਾ ਇਹ ਟੈਕਸਸ ਤੇ ਹੋਰ ਜਿਹੜੀਆਂ ਸਟੇਟਸ ਹੈਗੀਆਂ ਫਿਰ ਮਗਰ ਆ ਗਏ ਕਿ ਇਹ ਜਿਹੜਾ ਨਵਾਂ ਇਹਨਾਂ ਨੇ ਰੂਲ ਬਣਾਇਆ ਸਹੀ ਨਹੀਂ ਹੈਗਾ। ਪਰ ਹੁਣ ਮੁੱਦੇ ਜਿੱਦਾਂ ਤੁਸੀਂ ਪੁੱਛਿਆ ਕਿ ਇਹਦੇ ਵਿੱਚ ਨਵੇਂ ਮੁੱਦੇ ਆ, ਕਿਉਂਕਿ ਇਹਦੇ ਵਿੱਚ ਨੋਟਿਸ ਵਾਲਾ ਮੁੱਦਾ ਨਹੀਂ ਹੈਗਾ, ਇਹਦੇ ਵਿੱਚ ਹੁਣ ਸਟੈਂਡਿੰਗ ਵਾਲਾ ਮੁੱਦਾ ਤੇ ਕੀ ਬਾਈਡਨ ਸਰਕਾਰ ਕੋਲ ਪਾਵਰ ਹੈਗੀ ਆ ਕਿ ਨਹੀਂ ਹੈਗੀ ਆ, ਉਹ ਮੁੱਦੇ ਆ।